ਤੇ ਅਗਲੀ ਜਿਹੜੀ ਗੱਲ ਕਰੀਏ, ਨਾਭਾ ਜੇਲ੍ਹ ਦੇ ਸਹਾਇਕ ਸੁਪਰੀਡੈਂਟੈਂਟ ਤੇ 2 ਲੱਖ ਰੁਪਏ ਰਿਸ਼ਵਤ ਲੈਣ ਕਾਰਨ ਹੋਇਆ ਮਾਮਲਾ ਦਰਜ। ਦੇਖੋ, ਜਿੱਥੇ ਇਸ ਤਰ੍ਹਾਂ ਦਾ ਹਾਲ ਚੱਲਦਾ ਹੋਵੇ ਕਿ ਕਰਪਸ਼ਨ ਫ੍ਰੀ ਹੋ ਗਿਆ ਜੀ, ਕਰਪਸ਼ਨ ਮੁਕਤ ਹੋ ਗਿਆ ਜੀ, ਹੈਲਪਲਾਈਨ ਤੇ ਸਭ ਕੁਝ ਹੱਲ ਹੋ ਗਿਆ ਜੀ, ਉੱਥੇ ਉਸ ਦੌਰ ਦੇ ਵਿੱਚ ਜਿੱਥੇ ਕਹਿ ਲੋ ਕਿ ਅੰਨੀ ਮੱਚੀ ਹੋਈ ਆ, ਜੇਲ੍ਹਾਂ ਤੋਂ ਲੋਕ ਕਹਿ ਲੋ ਕਿ ਤਰਾਈ ਕਰਦੇ ਪਏ ਆ, ਐਡੇ ਹਾਈ ਪ੍ਰੋਫਾਈਲ ਕਤਲ ਕਾਂਡ ਦੀਆਂ ਤਾਰਾਂ ਜੇਲ੍ਹਾਂ ਨਾਲ ਜੁੜ ਰਹੀਆਂ, ਤਾਂ ਉਸ ਸਮੇਂ ਦੇ ਦੌਰਾਨ ਇਹ ਖਬਰ ਆ ਜਾਣੀ ਕਿ ਨਾਭਾ ਜੇਲ੍ਹ ਦਾ ਡਿਪਟੀ ਸੁਪਰੀਡੈਂਟ 2 ਲੱਖ ਰੁਪਈਆ ਰਿਸ਼ਵਤ ਲੈਣ ਕਰਕੇ ਨਾਮਜ਼ਦ ਹੋਇਆ। ਕਮਾਲ ਦੀ ਗੱਲ ਹੈ। ਤੇ ਜਿੱਥੇ ਇਹ ਸਾਰਾ ਕੁਝ ਚੱਲਦਾ ਹੈ, ਹੁਣ ਆ ਪਿਛਲੇ ਦਿਨੀ ਜੇ ਆਪਾਂ ਦੇਖੀਏ ਤਾਂ ਮਾਨ ਸਾਹਿਬ ਨੇ ਇੱਕ ਪੀਸੀ ਕੀਤੀ ਸੀ ਕਿ 710 ਮੋਬਾਈਲ ਫੜੇ ਆ। ਤੁਸੀਂ 710 ਛੱਡੋ, ਇੱਥੇ 1700 ਆ ਜਾਣਗੇ। 1700 ਆ ਜਾਣਗੇ ਕਿਉਂਕਿ ਇਹੋ ਜਿਹੇ ਸਲੱਗ ਤੇ ਬੈਠੇ ਨੇ ਤੁਹਾਡੇ ਕੋਲ। ਇਹੋ ਜਿਹੇ ਹੋਣਹਾਰ ਸਰਕਾਰ ਦੇ ਜਿਹੜੇ ਬੱਚੇ ਆ, ਉਹ ਕਿਤੇ ਕੈਦੀਆਂ ਨੂੰ ਭੁੱਖੇ ਮਰਨ ਦਿੰਦੇ ਕਿਸੇ ਚੀਜ਼ ਤੋਂ। ਜਰਦਾ ਵੀ ਕੱਲਣਗੇ, ਬੀੜੀਆਂ ਵੀ ਕੱਲਣਗੇ, ਮੋਬਾਈਲ ਵੀ ਕੱਲਣਗੇ, ਸ਼ਰਾਬ ਵੀ ਕੱਲਣਗੇ, ਜੋ ਕੱਲ ਸਕਦੇ ਕੱਲਣਗੇ। ਉਹ ਸੇਵਾ 'ਚ ਹਾਜ਼ਰ ਨੇ, ਉਹ ਖਿਦਮਤਦਾਰ ਨੇ ਇਹਨਾਂ। ਸੋ ਇਹ ਗੱਲਾਂ ਹੁੰਦੀਆਂ ਤਾਂ ਕੋਈ ਆਸ ਨਹੀਂ ਰੱਖੀ ਜਾ ਸਕਦੀ ਹਾਲ ਦੀ ਘੜੀ ਕਿ ਜੇਲ੍ਹਾਂ ਦੇ ਵਿੱਚੋਂ ਚੱਲਦੇ ਇਸ ਤਰ੍ਹਾਂ ਦੇ ਨੈਕਸਸ ਨੂੰ, ਜਿਹੜਾ ਕਿ ਪੁਲਿਸ, ਪੋਲੀਟੀਸ਼ੀਅਨ ਤੇ ਜਿਹੜੇ ਪ੍ਰਿਜ਼ਨਰ ਤਿੰਨੇ ਪੀ ਵਾਲੇ ਆ ਗਏ, ਕਿ ਇਹਨਾਂ ਨੂੰ ਤੋੜ ਸਕਿਆ। ਹਾਲ ਦੀ ਘੜੀ ਕੋਈ ਉਮੀਦ ਨਜ਼ਰ ਨਹੀਂ ਆ ਰਹੀ। ਪਰ ਇਹ ਮੈਨੂੰ ਬੜੀ ਹੈਰਾਨਗੀ ਹੁੰਦੀ ਹੈ ਕਿ ਇਸ ਦੌਰ ਦੇ ਵਿੱਚ ਕੋਈ 2 ਲੱਖ ਦੀ ਰਿਸ਼ਵਤ ਮਾਟ ਰਿਹਾ ਸੀਗਾ। ਔਰ ਇੱਕ ਚੀਜ਼ ਜਿਹੜੀ ਹੁਣ ਥੋੜੀ ਜਿਹੀ ਅੱਜ ਵੱਖਰੀ ਹੋਈ ਆ, ਉਹ ਇਹ ਆ ਕਿ ਜਦੋਂ ਸਰਕਾਰ ਨੂੰ ਲੱਗਿਆ ਕਿ ਜੇਲ੍ਹਾਂ ਦਾ ਸੁਧਾਰ ਸਾਡੇ ਵੱਸ ਦੀ ਗੱਲ ਨਹੀਂ, ਛੱਡ ਰਹਿਣ ਦੇ ਜਿੰਦੜੀਏ ਇਸ਼ਕ ਤੇਰੇ ਵੱਸ ਦਾ ਨਹੀਂ, ਤਾਂ ਹੁਣ ਇਹਨਾਂ ਨੇ ਕੀ ਕੀਤਾ ਹੈ ਕਿ ਹਰਪ੍ਰੀਤ ਸਿੰਘ ਸਿੱਧੂ ਨੂੰ ਐਡੀਸ਼ਨਲ ਚਾਰਜ ਦੇ ਦਿੱਤਾ ਜੇਲ੍ਹਾਂ ਦਾ। ਇਹ ਵੱਡੀ ਖਬਰ ਹੈ, ਅੱਜ ਦੀ ਬਹੁਤ ਵੱਡੀ ਖਬਰ ਹੈ, ਜਿਹੜੀ ਹੋਰ ਖਬਰਾਂ ਦੇ ਥੱਲੇ ਦਬ ਗਈ ਆ ਕਿ ਹਰਪ੍ਰੀਤ ਸਿੱਧੂ ਜਿਹੜੇ ਐਸਟੀਐਫ ਦੇ ਮੁਖੀ ਹੁੰਦੇ ਸੀ, ਤੁਹਾਨੂੰ ਯਾਦ ਹੋਣਾ ਹੈ, ਮਜੀਠੀਆ ਨੇ ਜਾ ਕੇ ਧਾ ਮਾਰੀ ਸੀ ਕੋਰਟ ਦੇ ਵਿੱਚ ਕਿ ਮੇਰਾ ਰਿਸ਼ਤੇਦਾਰ ਮੇਰੇ ਉਲਟ ਚੱਲਦਾ ਮੇਰੇ। ਉਹੀ ਹਰਪ੍ਰੀਤ ਸਿੱਧੂ ਆ ਰਿਹਾ, ਜੇਲ੍ਹਾਂ ਦੀ ਚਾਬੀ ਫੜਾ ਦਿੱਤੀ ਗਈ ਹੈ ਸਿੱਧੂ ਨੂੰ। ਹੁਣ ਸਿੱਧੂ ਸਿੱਧਿਆਂ ਕਰਦਾ ਕਿ ਨਹੀਂ ਮਸਲੇ ਨੂੰ, ਇਹ ਦੇਖਦੇ ਆ। ਤਾਂ ਚਾਬੀ ਜਿਹੜੀ ਆ, ਚਾਬੀਆਂ ਦਾ ਗੁੱਛਾ ਪਹੁੰਚ ਗਿਆ ਅੱਜ ਹਰਪ੍ਰੀਤ ਸਿੰਘ ਸਿੱਧੂ ਕੋਲ। ਸੋ ਦੇਖੋ ਜੇਲ੍ਹਾਂ ਵਿੱਚ ਕੀ ਹੁੰਦਾ ਹੈ, ਕੀ ਕੋਈ ਸੁਧਾਰ ਹੁੰਦਾ। ਜੇਲ੍ਹਾਂ ਵਿੱਚ ਹੁਣ ਫੋਨ ਆਉਂਦੇ ਆ ਕਿ ਜੇਲ੍ਹਾਂ ਵਿੱਚ ਹੁਣ ਚੀਕਾਂ ਵੱਜਦੀਆਂ। ਹਾਂ ਜੀ, ਬਿਲਕੁਲ। ਤੇ ਅਗਲੀ ਜਿਹੜੀ ਗੱਲ ਕਰੀਏ, ਨਾਭਾ ਜੇਲ੍ਹ ਦੇ ਸਹਾਇਕ ਸੁਪਰੀਡੈਂਟੈਂਟ ਤੇ 2 ਲੱਖ ਰੁਪਏ ਰਿਸ਼ਵਤ ਲੈਣ ਕਾਰਨ ਹੋਇਆ ਮਾਮਲਾ ਦਰਜ। ਦੇਖੋ, ਜਿੱਥੇ ਇਸ ਤਰ੍ਹਾਂ ਦਾ ਹਾਲ ਚੱਲਦਾ ਹੋਵੇ ਕਿ ਕਰਪਸ਼ਨ ਫ੍ਰੀ ਹੋ ਗਿਆ ਜੀ, ਕਰਪਸ਼ਨ ਮੁਕਤ ਹੋ ਗਿਆ ਜੀ, ਹੈਲਪਲਾਈਨ ਤੇ ਸਭ ਕੁਝ ਹੱਲ ਹੋ ਗਿਆ ਜੀ, ਉੱਥੇ ਉਸ ਦੌਰ ਦੇ ਵਿੱਚ ਜਿੱਥੇ ਕਹਿ ਲੋ ਕਿ ਅੰਨੀ ਮੱਚੀ ਹੋਈ ਆ, ਜੇਲ੍ਹਾਂ ਤੋਂ ਲੋਕ ਕਹਿ ਲੋ ਕਿ ਤਰਾਈ ਕਰਦੇ ਪਏ ਆ, ਐਡੇ ਹਾਈ ਪ੍ਰੋਫਾਈਲ ਕਤਲ ਕਾਂਡ ਦੀਆਂ ਤਾਰਾਂ ਜੇਲ੍ਹਾਂ ਨਾਲ ਜੁੜ ਰਹੀਆਂ, ਤਾਂ ਉਸ ਸਮੇਂ ਦੇ ਦੌਰਾਨ ਇਹ ਖਬਰ ਆ ਜਾਣੀ ਕਿ ਨਾਭਾ ਜੇਲ੍ਹ ਦਾ ਡਿਪਟੀ ਸੁਪਰੀਡੈਂਟ 2 ਲੱਖ ਰੁਪਈਆ ਰਿਸ਼ਵਤ ਲੈਣ ਕਰਕੇ ਨਾਮਜ਼ਦ ਹੋਇਆ। ਕਮਾਲ ਦੀ ਗੱਲ ਹੈ। ਤੇ ਜਿੱਥੇ ਇਹ ਸਾਰਾ ਕੁਝ ਚੱਲਦਾ ਹੈ, ਹੁਣ ਆ ਪਿਛਲੇ ਦਿਨੀ ਜੇ ਆਪਾਂ ਦੇਖੀਏ ਤਾਂ ਮਾਨ ਸਾਹਿਬ ਨੇ ਇੱਕ ਪੀਸੀ ਕੀਤੀ ਸੀ ਕਿ 710 ਮੋਬਾਈਲ ਫੜੇ ਆ। ਤੁਸੀਂ 710 ਛੱਡੋ, ਇੱਥੇ 1700 ਆ ਜਾਣਗੇ। 1700 ਆ ਜਾਣਗੇ ਕਿਉਂਕਿ ਇਹੋ ਜਿਹੇ ਸਲੱਗ ਤੇ ਬੈਠੇ ਨੇ ਤੁਹਾਡੇ ਕੋਲ। ਇਹੋ ਜਿਹੇ ਹੋਣਹਾਰ ਸਰਕਾਰ ਦੇ ਜਿਹੜੇ ਬੱਚੇ ਆ, ਉਹ ਕਿਤੇ ਕੈਦੀਆਂ ਨੂੰ ਭੁੱਖੇ ਮਰਨ ਦਿੰਦੇ ਕਿਸੇ ਚੀਜ਼ ਤੋਂ। ਜਰਦਾ ਵੀ ਕੱਲਣਗੇ, ਬੀੜੀਆਂ ਵੀ ਕੱਲਣਗੇ, ਮੋਬਾਈਲ ਵੀ ਕੱਲਣਗੇ, ਸ਼ਰਾਬ ਵੀ ਕੱਲਣਗੇ, ਜੋ ਕੱਲ ਸਕਦੇ ਕੱਲਣਗੇ। ਉਹ ਸੇਵਾ 'ਚ ਹਾਜ਼ਰ ਨੇ, ਉਹ ਖਿਦਮਤਦਾਰ ਨੇ ਇਹਨਾਂ। ਸੋ ਇਹ ਗੱਲਾਂ ਹੁੰਦੀਆਂ ਤਾਂ ਕੋਈ ਆਸ ਨਹੀਂ ਰੱਖੀ ਜਾ ਸਕਦੀ ਹਾਲ ਦੀ ਘੜੀ ਕਿ ਜੇਲ੍ਹਾਂ ਦੇ ਵਿੱਚੋਂ ਚੱਲਦੇ ਇਸ ਤਰ੍ਹਾਂ ਦੇ ਨੈਕਸਸ ਨੂੰ, ਜਿਹੜਾ ਕਿ ਪੁਲਿਸ, ਪੋਲੀਟੀਸ਼ੀਅਨ ਤੇ ਜਿਹੜੇ ਪ੍ਰਿਜ਼ਨਰ ਤਿੰਨੇ ਪੀ ਵਾਲੇ ਆ ਗਏ, ਕਿ ਇਹਨਾਂ ਨੂੰ ਤੋੜ ਸਕਿਆ। ਹਾਲ ਦੀ ਘੜੀ ਕੋਈ ਉਮੀਦ ਨਜ਼ਰ ਨਹੀਂ ਆ ਰਹੀ। ਪਰ ਇਹ ਮੈਨੂੰ ਬੜੀ ਹੈਰਾਨਗੀ ਹੁੰਦੀ ਹੈ ਕਿ ਇਸ ਦੌਰ ਦੇ ਵਿੱਚ ਕੋਈ 2 ਲੱਖ ਦੀ ਰਿਸ਼ਵਤ ਮਾਟ ਰਿਹਾ ਸੀਗਾ। ਔਰ ਇੱਕ ਚੀਜ਼ ਜਿਹੜੀ ਹੁਣ ਥੋੜੀ ਜਿਹੀ ਅੱਜ ਵੱਖਰੀ ਹੋਈ ਆ, ਉਹ ਇਹ ਆ ਕਿ ਜਦੋਂ ਸਰਕਾਰ ਨੂੰ ਲੱਗਿਆ ਕਿ ਜੇਲ੍ਹਾਂ ਦਾ ਸੁਧਾਰ ਸਾਡੇ ਵੱਸ ਦੀ ਗੱਲ ਨਹੀਂ, ਛੱਡ ਰਹਿਣ ਦੇ ਜਿੰਦੜੀਏ ਇਸ਼ਕ ਤੇਰੇ ਵੱਸ ਦਾ ਨਹੀਂ, ਤਾਂ ਹੁਣ ਇਹਨਾਂ ਨੇ ਕੀ ਕੀਤਾ ਹੈ ਕਿ ਹਰਪ੍ਰੀਤ ਸਿੰਘ ਸਿੱਧੂ ਨੂੰ ਐਡੀਸ਼ਨਲ ਚਾਰਜ ਦੇ ਦਿੱਤਾ ਜੇਲ੍ਹਾਂ ਦਾ। ਇਹ ਵੱਡੀ ਖਬਰ ਹੈ, ਅੱਜ ਦੀ ਬਹੁਤ ਵੱਡੀ ਖਬਰ ਹੈ, ਜਿਹੜੀ ਹੋਰ ਖਬਰਾਂ ਦੇ ਥੱਲੇ ਦਬ ਗਈ ਆ ਕਿ ਹਰਪ੍ਰੀਤ ਸਿੱਧੂ ਜਿਹੜੇ ਐਸਟੀਐਫ ਦੇ ਮੁਖੀ ਹੁੰਦੇ ਸੀ, ਤੁਹਾਨੂੰ ਯਾਦ ਹੋਣਾ ਹੈ, ਮਜੀਠੀਆ ਨੇ ਜਾ ਕੇ ਧਾ ਮਾਰੀ ਸੀ ਕੋਰਟ ਦੇ ਵਿੱਚ ਕਿ ਮੇਰਾ ਰਿਸ਼ਤੇਦਾਰ ਮੇਰੇ ਉਲਟ ਚੱਲਦਾ ਮੇਰੇ। ਉਹੀ ਹਰਪ੍ਰੀਤ ਸਿੱਧੂ ਆ ਰਿਹਾ, ਜੇਲ੍ਹਾਂ ਦੀ ਚਾਬੀ ਫੜਾ ਦਿੱਤੀ ਗਈ ਹੈ ਸਿੱਧੂ ਨੂੰ। ਹੁਣ ਸਿੱਧੂ ਸਿੱਧਿਆਂ ਕਰਦਾ ਕਿ ਨਹੀਂ ਮਸਲੇ ਨੂੰ, ਇਹ ਦੇਖਦੇ ਆ। ਤਾਂ ਚਾਬੀ ਜਿਹੜੀ ਆ, ਚਾਬੀਆਂ ਦਾ ਗੁੱਛਾ ਪਹੁੰਚ ਗਿਆ ਅੱਜ ਹਰਪ੍ਰੀਤ ਸਿੰਘ ਸਿੱਧੂ ਕੋਲ। ਸੋ ਦੇਖੋ ਜੇਲ੍ਹਾਂ ਵਿੱਚ
ਕੀ ਹੁੰਦਾ ਹੈ, ਕੀ ਕੋਈ ਹਾਂ, ਸੁਧਾਰ ਹੁੰਦਾ ਜੇਲ੍ਹਾਂ ਹੈ? ਵਿੱਚੋਂ ਹੁਣ ਫੋਨ ਆਉਂਦੇ ਆ ਕਿ ਜੇਲ੍ਹਾਂ ਵਿੱਚੋਂ ਹੁਣ ਚੀਕਾਂ ਵੱਜਦੀਆਂ? ਹਾਂ ਜੀ, ਜੀ ਬਿਲਕੁਲ।